ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫ਼ੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, फ्रांस ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਰੋਜ਼ਾਨਾ ਜਿਹੜੀ ਹੈ ਤੁਹਾਡੀ ਅਸੀਂ ਗੱਲਬਾਤ ਕਰਵਾਉਂਦੇ ਹਾਂ। ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕੀ ਚੱਲ ਰਿਹਾ ਹੈ ਉਸ ਦੇ ਉੱਤੇ ਆਪਾਂ ਗੱਲਬਾਤ ਕਰਦੇ ਨੇ। ਅਤੇ ਸਾਡੇ ਨਾਲ ਅੱਜ ਜੁੜੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਨੰਬਰ 408 272 2500 408 272 2500। ਇਸ ਦੇ ਨਾਲ ਚਰਨਜੀਤ ਸਿੰਘ ਜੀ, ਮੰਜ਼ਲ ਭਰਾ ਦਲੀਪ ਸਿੰਘ, ਅਵਤਾਰ ਸਿੰਘ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ, ਰਵਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਵਿਰਦੀ ਅਤੇ ਗੁਰਜੀਤ ਸਿੰਘ ਝਾਮਪੁਰ ਜੀ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408 722 7698 408 722 7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਓਬਾਮਾ ਜਿਹੜੇ ਨੇ ਉਹ ਭਾਰਤ ਦੀ ਫੇਰੀ ਲਈ ਤਿਆਰ ਨਜ਼ਰ ਆ ਰਹੇ ਨੇ। ਜਿਹੜੇ ਆ ਜੀ ਆ ਰਹੇ ਨੇ 26 ਜਨਵਰੀ ਨੂੰ ਉੱਥੇ ਪਹੁੰਚ ਰਹੇ ਨੇ। ਅਤੇ ਉਸ ਤੋਂ ਪਹਿਲਾਂ ਜਿਹੜੇ ਪਰਮਾਣੂ ਸਮਝੌਤਾ ਹੋਇਆ ਸੀ ਕੁਛ ਕੁ ਸਾਲ ਪਹਿਲਾਂ, ਜਿਹੜਾ 1 2 3 ਪਰਮਾਣੂ ਸਮਝੌਤਾ ਸੀ, ਉਸ ਨੂੰ ਲੈ ਕੇ ਜਿਹੜਾ ਕੁਛ ਵਿਵਾਦ ਜਿਹੜਾ ਚੱਲ ਰਿਹਾ ਹੈ। ਇੱਕ ਤਾਂ ਜੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਜਿਹੜੀ ਭਾਰਤ ਫੇਰੀ ਹੈ ਜੀ, ਉਹਦੇ ਭਾਰਤ ਸਰਕਾਰ ਦੀਆਂ ਤਿਆਰੀਆਂ ਜਿਹੜੀਆਂ ਨੇ ਜੀ ਇਸ ਵੇਲੇ ਉਹ ਫੁੱਲ ਸਪੀਡ ਦੇ ਵਿੱਚ ਨੇ। ਔਰ ਇਸ ਫੇਰੀ ਨੂੰ, ਇਸ ਮੀਟਿੰਗ ਨੂੰ ਕਾਮਯਾਬ ਬਣਾਉਣ ਦੇ ਵਾਸਤੇ ਦਿਨ ਰਾਤ ਜਿਹੜਾ ਜੀ ਉਹ ਇੱਕ ਕੀਤਾ ਜਾ ਰਿਹਾ। ਦੋ ਜਿਹੜੇ ਆਗੂ ਨੇ ਜੀ, ਬਰਾਕ ਓਬਾਮਾ ਅਤੇ ਨਰਿੰਦਰ ਮੋਦੀ, ਉਹਨਾਂ ਦੇ ਵਿਚਾਲੇ ਜੀ ਰਣਨੀਤਿਕ ਭਾਈਵਾਲੀ, ਆਰਥਿਕ ਰੱਖਿਆ, ਸਾਈਬਰ ਸੁਰੱਖਿਆ, ਅੱਤਵਾਦ ਨੂੰ ਰੋਕਣ, ਪਰਮਾਣੂ ਸੰਧੀ ਦੇ ਰਾਹ ਵਿਚਲੇ ਅੜਿੱਕੇ ਜਿਹੜੇ ਨੇ ਉਹਨੂੰ ਦੂਰ ਕਰਨ ਦੇ ਵਾਸਤੇ ਮੀਟਿੰਗਸ ਦੇ ਵਿੱਚ ਕਾਫੀ ਕੁਝ ਜਿਹੜਾ ਜੀ ਦੁਵੱਲੇ ਮਾਮਲਿਆਂ ਦੇ ਉੱਤੇ ਵਿਚਾਰ ਚਰਚਾ ਹੋਣ ਦੀ ਜਿਹੜੀ ਹੈ ਜੀ ਉਹ ਸੰਭਾਵਨਾ ਹੈ। ਜਿਹੜੇ ਵਾਸ਼ਿੰਗਟਨ ਦੇ ਵਿੱਚ ਅਮਰੀਕਨ ਜਿਹੜੇ ਉਪ ਸੁਰੱਖਿਆ ਸਲਾਹਕਾਰ ਨੇ ਜੀ, ਬੇਨ ਰੋਡੇਸ, ਉਹਨਾਂ ਨੇ ਵੀ ਇਹ ਕਿਹਾ ਜੀ ਕਿ ਮੋਦੀ ਤੇ ਓਬਾਮਾ ਵਿਚਾਲੇ ਹੋਣ ਵਾਲੀ ਮੀਟਿੰਗ ਦੇ ਵਿੱਚ ਕੀ ਵਿਚਾਰਿਆ ਜਾਊਗਾ, ਇਹਦੇ ਤੇ ਕੀ ਨਤੀਜੇ ਨਿਕਲ ਗਏ, ਇਸ ਬਾਰੇ ਅਜੇ ਕੁਝ ਕਹਿਣਾ ਕੋਈ ਜਲਦਬਾਜ਼ੀ ਹੋਊਗੀ। ਜਿਹੜਾ ਤੁਸੀਂ ਪਰਮਾਣੂ ਸਮਝੌਤੇ ਦਾ ਪੁੱਛ ਰਹੇ ਹੋ ਜੀ, ਇਸ ਮਾਮਲੇ ਦੇ ਉੱਤੇ ਜਿਹੜਾ ਭਾਰਤ ਅਮਰੀਕਨ ਸਿਵਲੀਅਨ ਪਰਮਾਣੂ ਸਮਝੌਤਾ ਆ, ਸ਼ਾਇਦ ਉਹਨੂੰ ਹਰੀ ਝੰਡੀ ਜਿਹੜੀ ਆ ਉਹ ਨਾ ਮਿਲ ਸਕੇ। ਦੋਵੇਂ ਤਰ੍ਹਾਂ ਦੀ ਇਹ ਪੂਰੀ ਕੋਸ਼ਿਸ਼ ਹੈ ਕਿ ਇਸ ਦੌਰਾਨ ਇਹ ਸਮਝੌਤਾ ਲਾਗੂ ਹੋਵੇ, ਪਰ ਇੱਕ ਜਿਹੜੀ ਇਹਦੇ ਵਿੱਚ ਕਲੌਜ਼ ਹੈ ਜੀ, ਉਹਦੇ ਲੈ ਕੇ ਕਾਫੀ ਜਿਹੜਾ ਦੀ ਵਾਦ ਚੱਲ ਰਿਹਾ। ਕਲੌਜ਼ ਇਹਦੇ ਵਿੱਚ ਇਹ ਹੈ ਕਿ ਜਿਹੜੀਆਂ ਪਰਮਾਣੂ ਭੱਠੀਆਂ ਜਿਹੜੀਆਂ ਅਮਰੀਕਾ ਦਿੰਦਾ ਜੀ ਬਾਕੀ ਮੁਲਕਾਂ ਨੂੰ ਜਾਂ ਉਹਨੇ ਭਾਰਤ ਨੂੰ ਦੇਣੀਆਂ, ਉਹਦੇ ਵਿੱਚ ਕਲੌਜ਼ ਇਹ ਹੈ ਕਿ ਜੇ ਕੋਈ ਹਾਦਸਾ ਜਿਹੜਾ ਉਹ ਵਾਪਰੇ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਜਿਹੜੀ ਜਿੱਥੋਂ ਇਹ ਆਈ ਹੋਈ ਹੈ ਭੱਠੀ ਜੀ, ਉਹ ਜਿਹੜਾ ਮੁਲਕ ਹੈ ਉਹਦੀ ਇਹ ਰਿਸਪੋਂਸੀਬਿਲਿਟੀ ਬਣਦੀ ਹੈ ਕੁਝ
ਕਿ ਜਿਹੜਾ ਨੁਕਸਾਨ ਹੋਵੇ ਉਹਦੇ ਵਾਸਤੇ ਉਹ ਵੀ ਉਹਦੀ ਜਿਹੜੀ ਇੰਸ਼ੋਰੈਂਸ ਹੈ ਉਹ ਚਾਹੀਦੀ ਹੈ। ਉਹ ਨੁਕਸਾਨ ਦੇ ਵਾਸਤੇ ਜਿਹੜਾ ਜੀ ਕੁਝ ਪੈਸਾ ਜਿਹੜਾ ਜਾਂ ਜੋ ਕੁਝ ਵੀ ਉਹ ਦਊਗਾ। ਇਹਨੂੰ ਲੈ ਕੇ ਅਮਰੀਕਾ ਇਹ ਚਾਹੁੰਦਾ ਜੀ ਕਿ ਇਹ ਜਿਹੜੀ ਕਲੌਜ਼ ਹੈ ਇਹਦੇ ਵਿੱਚੋਂ ਕੱਢੀ ਜਾਵੇ, ਇਹ ਇਹਦੇ ਵਿੱਚ ਨਾ ਹੋਵੇ। ਭਾਵ ਕਿ ਉਹ ਆਪਣਾ ਸਮਾਨ ਵੇਚਣ ਤੱਕ ਜਿਹੜਾ ਜੀ ਉਹ ਸੀਮਤ ਰਹਿਣਾ ਚਾਹੁੰਦਾ ਕਿ ਸਮਾਨ ਵੇਚ ਦਿੱਤਾ ਉਸ ਤੋਂ ਬਾਅਦ ਜਿਹੜੀ ਹੈ ਰਿਸਪੌਂਸਿਬਿਲਿਟੀ ਕਿਸੇ ਕਿਸਮ ਦੇ ਹਾਦਸੇ ਦੀ ਜਿਹੜੀ ਹੈ ਜੀ ਉਹ ਨਹੀਂ ਲਾਉਣਾ ਚਾਹੁੰਦਾ। ਜਦੋਂ ਕਿ ਭਾਰਤ ਵਾਲੇ ਸਾਈਡ ਦੇ ਉੱਤੇ ਜਿਹੜੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਇਹ ਰਿਸਪੌਂਸਿਬਿਲਿਟੀ ਜਿਹੜੀ ਹੈ ਜੀ ਉਹ ਲੈਣੀ ਪੈਣੀ ਆ। ਤਾਂ ਇਸ ਕਲੌਜ਼ ਨੂੰ ਲੈ ਕੇ ਜਿਹੜਾ ਜੀ ਉਹ ਥੋੜ੍ਹਾ ਜਿਹਾ ਰੇੜਕਾ ਦੱਸੀਦਾ। ਦੇਖਦੇ ਹਾਂ ਜੀ ਕਿ ਉਹ ਰੇੜਕਾ ਜਿਹੜਾ ਉਹ ਦੂਰ ਹੁੰਦਾ ਜਾਂ ਨਹੀਂ। ਪਰ ਇਹਨਾਂ ਦੀ ਕਿ ਇਸ ਵੇਲੇ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਚੱਪੇ ਚੱਪੇ ਦੇ ਉੱਤੇ ਪੁਲਿਸ ਜਿਹੜੀ ਆ ਉਹ ਲੱਗੀ ਹੋਈ ਆ। ਕਈ ਕੁਝ ਜਿਹੜਾ ਜੀ ਖਬਰਾਂ ਦੇ ਰੂਪ ਦੇ ਵਿੱਚ, ਅਖਬਾਰਾਂ ਦੇ ਰੂਪ ਦੇ ਵਿੱਚ ਇਹ ਮਿਲਣ ਨੂੰ ਮਿਲ ਰਿਹਾ ਜੀ ਕਿ ਓਬਾਮਾ ਹੋਰਾਂ ਦੀ ਗੱਡੀ ਇੱਥੇ ਆ ਗਈ ਆ। ਪ੍ਰੋਟੋਕਾਲ ਜਿਹੜਾ ਜੀ ਉਹ ਇਹ ਕਹਿੰਦਾ ਕਿ ਉਹ ਰਾਸ਼ਟਰਪਤੀ ਦੇ ਨਾਲ ਉਹਨਾਂ ਨੇ ਬਹਿ ਕੇ ਜਾਣਾ, ਕੀ ਹੋਊਗਾ ਕੀ ਨਹੀਂ ਹੋਊਗਾ, ਬੜਾ ਕੁਛ ਹੈ ਜੀ ਅਜੇ ਚੱਲ ਰਿਹਾ। ਪਰ ਓਬਾਮਾ ਹੋਰਾਂ ਦੀ ਫੇਰੀ ਸ਼ੁਰੂ ਹੋਣ ਤੋਂ ਲੈ ਕੇ ਉਹਨਾਂ ਦੀ ਫੇਰੀ ਅੰਤ ਤੱਕ ਅਸਲ ਦੇ ਵਿੱਚ ਕੀ ਹੋਣਾ ਜੀ, ਇਹ ਸਹੀ ਪੁੱਛੋ ਤਾਂ ਇਹ ਬੁੱਕਲ ਦੇ ਵਿੱਚ ਹੀ ਹੈ ਜੀ। ਇਹ ਤਾਂ ਬਾਅਦ ਦੇ ਵਿੱਚ ਹੀ ਨਿਕਲੂਗਾ ਬਸ। ਜੀ ਬਿਲਕੁਲ ਸਹੀ ਗੱਲ ਹੈ ਜੀ। ਤੇ ਇਹ ਵੀ ਨਾਲ ਪੁੱਛਣਾ ਚਾਹਾਂਗੇ ਆਮ ਲੋਕਾਂ ਦੇ ਵਿੱਚ ਤੇ ਖਾਸ ਕਰਕੇ ਜਿਹੜੇ ਸੁਰੱਖਿਆ ਕਰਮਚਾਰੀ ਆ ਉਹਨਾਂ ਦੇ ਵਿੱਚ ਕਿਸ ਤਰੀਕੇ ਦਾ ਇਸ ਫੇਰੀ ਨੂੰ ਲੈ ਕੇ ਰੁਝਾਨ ਪਾਇਆ ਜਾ ਰਿਹਾ? ਜਿਹੜੇ ਆਮ ਲੋਕ ਨੇ, ਦੇਖੋ ਜਦੋਂ ਸੁਰੱਖਿਆ ਹੁੰਦੀ ਹੈ ਏਡੇ ਵੱਡੇ ਬੰਦੇ ਨੇ ਆਉਣਾ ਹੁੰਦਾ ਤੇ ਨਿਰਸੰਦੇਹ ਤੁਹਾਨੂੰ ਪਤਾ ਜੀ ਆਮ ਲੋਕਾਂ ਦੀ ਜਿਹੜੀ ਲਾਈਫ ਹੈ ਉਹ ਪ੍ਰਭਾਵਿਤ ਤਾਂ ਹੁੰਦੀ ਹੋਈ ਹੈ ਜੀ। ਪਰ ਜਿਹੜੇ ਸਾਡੇ ਇੱਥੇ VIP ਕਲਚਰ ਇੰਨਾ ਭਾਰੂ ਹੋ ਗਿਆ ਜੀ, ਲੋਕ ਜਿਹੜੇ ਨੇ ਨਾ ਉਹ ਉਹਨਾਂ ਆਦੀ ਹੋ ਗਏ ਜੀ ਉਹਦੇ। ਜੇ ਕਿਤੋਂ ਪਿੱਛੋਂ ਤੁਸੀਂ ਇਹ ਤਾਂ ਚਲੋ ਬਹੁਤ ਵੱਡੀ ਹਸਤੀ ਆ ਰਹੀ ਆ ਅਮਰੀਕਨ ਪ੍ਰੈਜ਼ੀਡੈਂਟ, ਇੱਥੇ ਤਾਂ ਸਾਡੇ ਵਾਲੇ ਹੀ ਨਹੀਂ ਮਾਨਦੀ ਜਦੋਂ ਕਿਤੇ ਕਾਫਲਾ ਲੰਘਦਾ ਉਹਨਾਂ ਦੇ ਨਾਲ ਜੈਮਰ ਤੇ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਤਕਰੀਬਨ 2-3 ਕਿਲੋਮੀਟਰ ਲੰਬਾ ਜਿਹੜਾ ਕਾਫਲਾ ਜੀ ਉਹ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨਾਲ ਹੁੰਦਾ ਜੀ। ਜਦੋਂ ਪਿੱਛੋਂ ਢਾਹ ਕਰਦੇ ਆਉਂਦੇ ਨੇ ਤੇ ਲੋਕ ਜਿਹੜੇ ਸਾਈਡ ਦੇ ਉੱਤੇ ਹੋ ਜਾਂਦੇ, ਲੈ ਭਾਈ ਤੂੰ ਅੱਗ ਬੁਝਾ ਲਾ ਜਿਹੜੀ ਜਾ ਕੇ ਬੁਝਾਉਣੀ ਹੈ। ਸੋ ਲੋਕ ਆਦੀ ਹੋ ਗਏ ਜੀ। ਜੀ ਤੇ ਅਗਲੀ ਜੇ ਆਪਾਂ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਬਾਰੇ, ਉਹਨਾਂ ਦੀ ਲਲਕਾਰ ਰੈਲੀ ਸ਼ਕਤੀ ਪ੍ਰਦਰਸ਼ਨ ਜਿਹੜਾ ਅੱਜ ਆ ਜੀ, ਅੱਜ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੇ ਵੱਲੋਂ ਲਲਕਾਰ ਰੈਲੀ ਜਿਹੜੀ ਹੈ ਜੀ ਉਹਨੂੰ ਨਾਮ ਲਲਕਾਰ ਰੈਲੀ ਦਿੱਤਾ ਨਸ਼ਿਆਂ ਦੇ ਖਿਲਾਫ। ਤੇ ਇਸ ਰੈਲੀ ਦਾ ਪ੍ਰਬੰਧ ਕਰ ਰਹੇ ਨੇ ਜੀ ਨਸ਼ਿਆਂ ਦੇ ਸ਼ਰਾਬ ਦੇ ਜਿਹੜੇ ਵੱਡੇ ਸੌਦਾਗਰ, ਫੈਕਟਰੀਆਂ ਦੇ ਮਾਲਕ ਗੁਰਜੀਤ ਸਿੰਘ, ਜਿਨ੍ਹਾਂ ਦੀ ਹੀਰ ਸ਼ਰਾਬ ਇੱਥੇ ਪੰਜਾਬ ਦੇ ਵਿੱਚ ਜਿਹੜੀ ਹੈ ਜੀ ਉਹ ਵਿਕਦੀ ਆ, ਉਹ ਇਹਦੀ ਸਾਰੀ ਦੇਖ ਰੇਖ ਜਿਹੜੀ ਆ ਉਹ ਕਰ ਰਹੇ ਨੇ ਅੰਮ੍ਰਿਤਸਰ ਦੇ ਵਿੱਚ। ਔਰ ਅੱਜ ਇਹ ਰੈਲੀ ਆ, ਮੌਸਮ ਜਿਹੜਾ ਜੀ ਉਹ ਕਾਫੀ ਅੱਜ ਖੁੱਲ੍ਹ ਗਿਆ। ਸੋ ਜਿਹਦੀ ਵਜ੍ਹਾ ਕਰਕੇ ਇਹ 22 ਤੋਂ 24 ਦੇ ਉੱਤੇ ਜਿਹੜੀ ਉਹ ਕੀਤੀ ਗਈ ਸੀਗੀ। ਕਿਹੜੇ ਇਹਦੇ ਵਿੱਚ ਸ਼ਾਮਲ ਹੁੰਦੇ ਨੇ ਇਹ ਵੇਖਣ ਵਾਲਾ ਨੇੜਿਓ ਰਹੂਗਾ ਜੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇਹ ਸ਼ਕਤੀ ਪ੍ਰਦਰਸ਼ਨ ਜਿਹੜਾ ਜੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਜਿਹੜੀ ਪ੍ਰਧਾਨਗੀ ਹੈ ਜੀ ਉਹਨੂੰ ਲਾਉਣ ਦੇ ਵਾਸਤੇ, ਉਹਨੂੰ ਝਟਕਾ ਦੇਣ ਦੇ ਵਾਸਤੇ ਇੱਕ ਵੱਡਾ ਕਦਮ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਰਜਿੰਦਰ ਕੌਰ ਭੱਠਲ ਹੋਰਾਂ ਨੇ ਕਿਹਾ ਕਿ ਉਹ ਜ਼ਰੂਰੀ ਰੁਝੇਵਿਆਂ ਕਰਕੇ ਇਹਦੇ ਵਿੱਚ ਸ਼ਾਮਲ ਨਹੀਂ ਹੋਣ ਜਾ ਰਹੇ। ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਉਹ ਇਹਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਨਹੀਂ ਹੋਣਗੇ। ਹੁਣ ਦੇਖਣਾ ਇਹ ਹੋਊਗਾ ਜੀ ਕਿ ਬਾਕੀ ਕਿਹੜੇ ਜਿਹੜੇ ਸ਼ਾਮਲ ਹੁੰਦੇ ਨੇ। ਪਰ ਇਸ ਗੱਲ ਦੀ ਉਮੀਦ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬ ਦੇ ਕਾਂਗਰਸੀ ਨੇ, MLAs ਤੇ ਬਾਕੀ ਜਿਹੜੇ ਨੇ ਜੀ ਉਹ ਇਹਦੇ ਵਿੱਚ ਸ਼ਾਮਲ ਹੋਣਗੇ, ਕਿਉਂਕਿ ਜਿਹੜੇ ਕਾਂਗਰਸੀ ਨੇ ਉਹ ਸੋਚ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਤੋੜ ਜਿਹੜਾ ਉਹ ਹਾਈ ਕਮਾਂਡ ਦੇ ਕੋਲੇ ਕੋਈ ਹੈ ਨਹੀਂ ਗਾ। ਸੂਨਰ ਔਰ ਲੇਟਰ ਇਹ ਜਿਹੜਾ ਜੀ ਉਹਨਾਂ ਦੇ ਕੋਲ ਹੀ ਆਉਣੀ ਹੈ ਜਿਹੜੀ ਪ੍ਰਧਾਨਗੀ ਆ। ਹਾਲਾਂਕਿ ਵਿਚਲੇ ਰਾਹ ਜਿਹੜੇ ਆ ਉਹ ਵੀ ਲੱਭ ਰਹੀ ਆ ਜਿਹੜੀ ਹਾਈ ਕਮਾਂਡ ਹੈ। ਵਿਚਲੇ ਰਾਹ ਕੀ ਨੇ, ਇਹਨਾਂ ਕਈਆਂ ਪਹਿਲੂਆਂ ਦੇ ਉੱਤੇ ਜਿਹੜਾ ਜੀ ਉਹ ਕੰਮ ਕਰ ਰਹੀ ਆ। ਪਰ ਪੰਜਾਬ ਕਾਂਗਰਸ ਦੀ ਛਿੱਤਰੀ ਦਾਲ ਵੰਡਣ ਵਾਲੀ ਜਿਹੜੀ ਉਹਨਾਂ ਦੀ ਚੱਲ ਰਹੀ ਪ੍ਰੈਕਟਿਸ ਆ ਜੀ ਉਹ ਕੰਟੀਨਿਊਸ ਜਾਰੀ ਹੈ ਜੀ ਬਿਲਕੁਲ। ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਅੱਜ ਇੱਕ ਜਿਹੜੇ ਮਨੋਹਰ ਪਰਿਕਰ ਜਿਹੜੇ ਹੈਗੇ ਨੇ ਰੱਖਿਆ ਮੰਤਰੀ ਨੇ, ਉਹਨਾਂ ਨੇ ਇੱਕ ਵਿਵਾਦਗ੍ਰਸਤ ਬਿਆਨ ਦੇ ਦਿੱਤਾ ਆ ਵੀ ਜਿਸ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਕੁਝ ਕੁ ਸਾਬਕਾ ਪ੍ਰਧਾਨ ਮੰਤਰੀ ਆ ਉਹਨਾਂ ਦੇ ਕਰਕੇ ਦੇਸ਼ ਦੀ ਸੁਰੱਖਿਆ ਦਾਅ ਤੇ ਲਾਈ ਗਈ ਹੈ ਜੀ। ਇਹ ਰੱਖਿਆ ਮੰਤਰੀ ਮਨੋਹਰ ਪਰਿਕਰ ਨੇ ਇਹ ਕਿਹਾ ਜੀ ਕਿ ਕੁਝ ਸਾਬਕਾ ਪ੍ਰਧਾਨ ਮੰਤਰੀਆਂ ਨੇ ਦੇਸ਼ ਦੀ ਕੌਮੀ ਸੁਰੱਖਿਆ ਨਾਲ ਸਮਝੌਤੇ ਕੀਤੇ ਨੇ ਜੀ। ਉਹਨਾਂ ਨੇ ਕਿਸੇ ਦਾ ਨਾਂ ਲੈਣ ਤੋਂ ਪਰਹੇਜ਼ ਕੀਤਾ, ਪਰ ਨਾਲ ਹੀ ਇਹ ਕਿਹਾ ਕਿ ਪਾਕਿਸਤਾਨ ਤੋਂ ਆ ਰਹੀ ਕਿਸ਼ਤੀ ਦੇ ਨਾਲ ਸੰਬੰਧਿਤ ਦਸਤਾਵੇਜ਼ ਫੋਰਸ ਦੀ ਮੁਹਿੰਮਾਂ ਬਾਰੇ ਵੇਰਵਾ ਨਹੀਂ ਦਿੱਤਾ ਸੀਗਾ, ਕਿਉਂਕਿ ਇਹਦੇ ਨਾਲ ਸੂਚਨਾ ਦੇ ਜਿਹੜਾ ਸਰੋਤ ਆ ਉਹਨੂੰ ਲੈ ਕੇ ਸਮਝੌਤਾ ਹੋ ਸਕਦਾ ਸੀਗਾ। ਪਰਿਕਰ ਨੇ ਇੱਕ ਸਮਾਗਮ ਦੇ ਵਿੱਚ ਬੋਲਦਿਆਂ ਹੋਇਆ ਇਹ ਗੱਲ ਕਹੀ ਕਿ ਦੁਖਦਾਈ ਗੱਲ ਹੈ ਕਿ ਦੇਸ਼ ਦੇ ਵਿੱਚ ਕੁਝ ਇਹ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਸਮਝੌਤੇ ਕੀਤੇ, ਪਰ ਮੈਂ ਉਹਨਾਂ ਦੇ ਨਾਮਾਂ ਦਾ ਜਿਹੜਾ ਖੁਲਾਸਾ ਹੈ ਉਹ ਨਹੀਂ ਕਰੂੰਗਾ। ਹੁਣ ਸਵਾਲ ਇਹ ਉੱਠਦਾ ਜੀ ਕਿ
ਉਹ ਕਿਹੜੇ ਪ੍ਰਧਾਨ ਮੰਤਰੀ ਨੇ ਜੀ। ਇਹ ਉਹੀ ਜਿਹੜੀਆਂ ਇਹਨਾਂ ਦੀ ਗੋਲ ਮੋਲ ਦੀਆਂ ਗੱਲਾਂ ਕਰਨ ਦਾ ਤਰੀਕਾ ਜਿਹੜੇ ਰਾਜਨੀਤਿਕ ਲੋਕ ਨੇ ਉਹ ਕਰਦੇ ਨੇ। ਸਾਬਕਾ ਪ੍ਰਧਾਨ ਮੰਤਰੀ ਤਾਂ ਅਟਲ ਬਿਹਾਰੀ ਵਾਜਪੇਈ ਵੀ ਨੇ ਜੀ ਜੀ ਜੀ, ਉਹਨਾਂ ਵੱਲ ਇਸ਼ਾਰਾ ਕਰ ਰਹੇ ਨੇ ਜਾਂ ਉਹ ਕਿਸੇ ਹੋਰ ਵੱਲ। ਇਹਦੇ ਨਾਲ ਇੱਕ ਵਾਦ ਵਿਵਾਦ ਜਿਹੜਾ ਜੀ ਉਹ ਖੜਾ ਹੋ ਗਿਆ। ਕਾਂਗਰਸ ਦੇ ਜਿਹੜੇ ਬੁਲਾਰੇ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹਦੇ ਜਾਂ ਤਾਂ, ਕਿਉਂਕਿ ਰੱਖਿਆ ਮੰਤਰੀ ਨੇ ਇਹ ਸਵਾਲ ਖੜਾ ਕੀਤਾ, ਉਹਨਾਂ ਨੇ ਕਿਹਾ ਕਿ ਇਹਦੇ ਸਬੂਤ ਪੇਸ਼ ਕਰਨ ਜਾਂ ਫਿਰ ਜਨਤਕ ਤੌਰ ਦੇ ਉੱਤੇ ਜਿਹੜੀ ਆ ਉਹ ਮੁਆਫੀ ਮੰਗਣੀ ਚਾਹੀਦੀ ਹੈ। ਕਾਂਗਰਸ ਦੇ ਇਹਨਾਂ ਬੁਲਾਰਿਆਂ ਦਾ ਇਹ ਕਹਿਣਾ ਕਿ ਅਸੀਂ ਵੀ ਕਿਸੇ ਪ੍ਰਧਾਨ ਮੰਤਰੀ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਉਹਨਾਂ ਨੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੇ ਉੱਤੇ ਸਵਾਲੀਆ ਚਿੰਨ੍ਹ ਜਿਹੜਾ ਦੀ ਖੜਾ ਕੀਤਾ। ਇਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਦੇ ਸਬੰਧ ਦੇ ਵਿੱਚ ਡਿਟੇਲ ਦੇਣ, ਦੱਸਣ ਕਿ ਕਿਹੜੇ ਪ੍ਰਧਾਨ ਮੰਤਰੀ ਨੇ ਮੁਲਕ ਦੀ ਰੱਖਿਆ ਦੇ ਨਾਲ ਜਿਹੜਾ ਸੀਗਾ ਉਹ ਸਮਝੌਤਾ ਕੀਤਾ ਸੀਗਾ, ਜਾਂ ਫਿਰ ਜਿਹੜਾ ਦੀ ਉਹ ਮੁਆਫੀ ਮੰਗਣ ਜੀ। ਜਦੋਂ ਹੁਣ ਫਰਵਰੀ ਦੇ ਵਿੱਚ ਸੈਸ਼ਨ ਸ਼ੁਰੂ ਹੋਊਗਾ ਪਾਰਲੀਮੈਂਟ ਦਾ, ਲੱਗਦਾ ਹੈ ਕਿ ਬੈਠੇ ਬਿਠਾਏ ਇੱਕ ਹੋਰ ਮੁੱਦਾ ਜਿਹੜਾ ਜੀ ਉਹ ਵਿਰੋਧੀ ਧਿਰ ਨੂੰ ਪਾਰੀਕਰ ਹੋਰਾਂ ਨੇ ਦੇ ਦਿੱਤਾ ਹੈ। ਜੀ ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਗਦੀਸ਼ ਭੋਲੇ ਦੀ ਜ਼ਮਾਨਤ ਦੀ ਅਰਜ਼ੀ ਦੀ ਜਿਹੜੀ ਸੁਣਵਾਈ ਆ ਉਹ ਟਲੀ ਆ। ਕੀ ਉਸ ਦੇ ਪਿੱਛੇ ਕੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਾਰਨ ਸੀ ਜਾਂ ਕੁਝ ਹੋਰ ਕਾਰਨ ਸੀ? ਨਹੀਂ, ਉਹਨੂੰ ਤਾਂ ਪੇਸ਼ ਕੀਤਾ ਗਿਆ ਜੀ, ਔਰ ਜਦੋਂ ਉਹਨੂੰ ਪੇਸ਼ ਕੀਤਾ ਗਿਆ ਤੇ ਪਟਿਆਲੇ ਦੀ ਅਦਾਲਤ ਦੇ ਵਿੱਚ ਸਿੰਥੈਟਿਕ ਡਰੱਗ ਮਾਮਲੇ ਦੇ ਵਿੱਚ ਤਾਂ ਜਿਹੜਾ ਸੀਗਾ ਨਾ ਜੀ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਵਕੀਲ ਉਹ ਨਹੀਂ ਆਇਆ ਜੀ। ਪਿਛਲੀ ਜਿਹੜੀ ਪੇਸ਼ੀ ਸੀਗੀ ਉਹਦੇ ਵਿੱਚ ਜਿਹੜੇ ਸੀਗੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਜਿਹੜੇ ਹੈ ਨਹੀਂ ਸੀਗੇ। ਇਸ ਵਾਰੀ ਅਧਿਕਾਰੀ ਜਿਹੜੇ ਸੀਗੇ ਉਹ ਆਏ ਸੀਗੇ, ਔਰ ਉਹਨਾਂ ਅਧਿਕਾਰੀਆਂ ਨੇ ਦੱਸਿਆ ਜੀ ਕਿ ਜਿਹੜੇ ਵਕੀਲ ਨੇ ਉਹ ਬਿਮਾਰ ਨੇ। ਕਿਤੇ ਨਾ ਕਿਤੇ ਜਿਹੜੀ ਈਡੀ ਹੈ, ਜਦੋਂ ਤੋਂ ਇਹ ਸਾਰਾ ਖਿਲਾਰਾ ਪਿਆ ਨਾ ਜੀ ਉਹਨਾਂ ਦੀਆਂ ਬਦਲੀਆਂ ਤੇ ਦੂਜੇ ਤੀਜੇ ਉਸ ਮਾਮਲੇ ਦੇ ਵਿੱਚ, ਉਦੋਂ ਤੋਂ ਲੱਗਦਾ ਜੀ ਕਿ ਥੋੜੇ ਜਿਹੜੇ ਇਹ ਤੌਰ ਤਰੀਕੇ ਨੇ ਉਹ ਵੀ ਯੂਜ਼ ਕਰ ਰਹੀ ਹੈ। ਪਿਛਲੀ ਸੁਣਵਾਈ ਦੇ ਉੱਤੇ ਅਧਿਕਾਰੀ ਨਹੀਂ ਆਏ, ਇਸ ਵਾਰੀ ਸੁਣਵਾਈ ਦੇ ਉੱਤੇ ਵਕੀਲ ਜਿਹੜਾ ਜੀ ਉਹ ਨਹੀਂ ਆਇਆ। ਹੁਣ ਜਿਹੜੀ ਇਹ ਸੁਣਵਾਈ ਹੈ 6 ਫਰਵਰੀ ਦੇ ਉੱਤੇ ਜਿਹੜੀ ਉਹ ਪੈ ਗਈ ਹੈ। ਜਗਦੀਸ਼ ਭੋਲੇ ਦੇ ਨਾਲ ਜਿਹੜਾ ਮਨਿੰਦਰ ਸਿੰਘ ਬਿੱਟੂ, ਵਰਿੰਦਰ ਰਾਜਾ, ਸੁਖਜੀਤ ਸੁੱਖਾ, ਉਹਨੂੰ ਵੀ ਜਿਹੜਾ ਸੀਗਾ ਜੀ ਇੱਥੇ ਪੇਸ਼ ਕੀਤਾ ਗਿਆ। ਪਟਿਆਲੇ ਦੀ ਅਦਾਲਤ ਜਿਹੜੀ ਹੈ ਜੀ ਉਹ ਤਾਂ ਇਉਂ ਲੱਗਦਾ ਜੀ ਕਿ ਪਤਾ ਨਹੀਂ ਕਿਸੇ ਹੋਰ ਹੀ ਮੁਲਕ ਦੀ ਅਦਾਲਤ ਹੈ। ਇੱਕ ਦਿਨ ਜਦੋਂ ਜਗਤਾਰ ਸਿੰਘ ਤਾਰਾ ਨੂੰ ਪੇਸ਼ ਕਰਨਾ ਸੀ, ਅਗਲੇ ਦਿਨ ਭੋਲੇ ਨੂੰ ਜਿਹੜਾ ਪੇਸ਼ ਕਰਨਾ ਸੀਗਾ ਉਹਨੂੰ ਵੀ ਮੀਡੀਆ ਤੋਂ ਦੂਰ ਰੱਖਣ ਦੇ ਵਾਸਤੇ, ਇਹਨਾਂ ਨੂੰ ਵੀ ਮੀਡੀਆ ਤੋਂ ਜਿਹੜਾ ਸੀ ਉਹ ਦੂਰ ਰੱਖਣ ਦੇ ਵਾਸਤੇ ਪੂਰੇ ਪ੍ਰਬੰਧ ਜਿਹੜੇ ਆ ਜੀ ਉਹ ਪੁਲਿਸ ਦੇ ਵੱਲੋਂ ਕੀਤੇ ਹੁੰਦੇ ਆ। ਥੋੜੀ ਜਿਹੀ ਗੱਲਬਾਤ ਜਿਹੜੀ ਸੀ ਮਨਿੰਦਰ ਸਿੰਘ ਬਿੱਟੂ ਉਰਫ ਬਿੱਟੂ ਔਖ ਜਿਹੜਾ ਜੀ ਉਹਨੇ ਜ਼ਰੂਰ ਦੱਸੀ। ਉਹਨੇ ਇਹ ਕਿਹਾ ਕਿ ਉਹ ਬੇਕਸੂਰ ਹੈ ਤੇ CBI ਦੀ ਜਾਂਚ ਜਿਹੜੀ ਆ ਉਹ ਕਰਾਉਣੀ ਚਾਹੀਦੀ ਆ। ਉਹਨੇ ਇਹ ਵੀ ਕਿਹਾ ਕਿ ਜੇ CBI ਦੀ ਜਾਂਚ ਦੇ ਦੌਰਾਨ ਉਹਦੇ ਦੋਸ਼ ਸਾਬਤ ਹੋ ਜਾਣ ਤਾਂ ਫਿਰ ਉਹਨੂੰ ਫਾਂਸੀ ਜਿਹੜੀ ਆ ਜੀ ਉਹ ਲਾ ਦਿੱਤੀ ਜਾਵੇ। ਪਰ ਇਸ ਗੱਲ ਦੇ ਉੱਤੇ ਉਹਨੇ ਅੱਜ ਚੁੱਪ ਵੱਟ ਲਈ ਕਿ ਕੀ ਇਹਦੇ ਪਿੱਛੇ ਕੋਈ ਰਾਜਨੀਤਿਕ ਵਿਅਕਤੀ ਦੀ ਸਾਜ਼ਿਸ਼ ਆ ਉਹਨੂੰ ਫਸਾਉਣ ਪਿੱਛੇ। ਇਸ ਮਾਮਲੇ ਦੇ ਉੱਤੇ ਚੁੱਪ ਕਰ ਗਿਆ ਜੀ, ਕੁਝ ਨਹੀਂ ਬੋਲਿਆ। ਜੀ 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 ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਦੇ ਵਿੱਚ, ਜਿੱਥੇ ਕਿ ਇਸ ਟਾਈਮ ਰਾਜਪਾਲ ਜਿਹੜਾ ਰਾਜ ਆ ਉਹ ਚੱਲ ਰਿਹਾ ਆ, ਉੱਥੇ PDP ਤੇ ਭਾਜਪਾ ਆ, ਉਸ ਦੇ ਵਿੱਚ ਗੱਠਜੋੜ ਕਹਿੰਦੇ ਆ ਜੀ ਬਣ ਸਕਦਾ ਹੈ ਤੇ ਸਰਕਾਰ ਵਾਲੇ ਪਾਸੇ ਨੂੰ ਗੱਲ ਤੁਰ ਸਕਦੀ ਹੈ ਜੀ। ਜੰਮੂ ਕਸ਼ਮੀਰ ਦੀ ਵਿਧਾਨ ਸਭਾ ਚੋਣਾਂ ਤੋਂ ਮਹੀਨੇ ਤੋਂ ਬਾਅਦ ਹੁਣ ਫਿਰ ਇੱਕ ਵਾਰੀ ਪੀਪਲਜ਼ ਡੈਮੋਕ੍ਰੈਟਿਕ ਪਾਰਟੀ PDP ਤੇ ਭਾਜਪਾ ਦੇ ਵਿੱਚ ਗੱਠਜੋੜ ਤਕਰੀਬਨ ਦੱਸ ਰਹੇ ਨੇ ਕਿ ਉਹ ਸਿਰੇ ਜਿਹੜਾ ਉਹ ਚੜ ਗਿਆ ਤੇ ਇੱਥੇ ਛੇਤੀ ਜਿਹੜੀ ਆ ਜੀ ਉਹ ਨਵੀਂ ਸਰਕਾਰ ਜਿਹੜੀ ਆ ਉਹ ਹੋਣ ਦੇ ਵਿੱਚ ਆ ਸਕਦੀ ਹੈ ਜੀ। ਜਿਹੜੇ ਕੁਝ ਸੂਤਰ ਨੇ ਉਹ ਦੱਸਦੇ ਨੇ ਕਿ ਗੈਰ ਰਸਮੀ ਗੱਲਬਾਤ ਜਿਹੜੀ ਜਾਰੀ ਸੀਗੀ ਉਹਦਾ ਨਤੀਜਾ ਇਹ ਹੈ ਕਿ ਸਾਂਝੀ ਸਰਕਾਰ ਬਾਰੇ ਐਲਾਨ ਜਿਹੜਾ ਉਹ ਫਰਵਰੀ ਮਹੀਨੇ ਦੇ ਵਿੱਚ ਹੋ ਸਕਦਾ। PDP ਦੇ ਨੇਤਾ ਮੁਫਤੀ ਮੁਹੰਮਦ ਸਈਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਫਰਵਰੀ ਦੇ ਪਹਿਲੇ ਹਫ਼ਤੇ ਮੀਟਿੰਗ ਜਿਹੜੀ ਆ ਉਹ ਹੋ ਰਹੀ ਹੈ। ਇਹ ਪਹਿਲੀ ਵਾਰੀ ਹੋਊਗਾ ਜਦੋਂ ਭਾਜਪਾ ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਜਿਹੜੀ ਹੈ ਜੀ ਉਹ ਬਣਾਊਗੀ। ਵਿਧਾਨ ਸਭਾ ਚੋਣਾਂ ਦੇ ਵਿੱਚ ਭਾਜਪਾ ਕੋਲੇ 25 ਸੀਟਾਂ ਨੇ, 2008 ਦੇ ਵਿੱਚ ਉਹਨੇ ਸਿਰਫ 11 ਸੀਟਾਂ ਜਿੱਤੀਆਂ ਸੀਗੀਆਂ। ਦੋਵਾਂ ਪਾਰਟੀਆਂ ਦੇ ਵਿਚਾਲੇ ਕੀ ਸਮਝੌਤਾ ਹੋਇਆ ਅਜੇ ਇਹਦੇ ਬਾਰੇ ਕੁਝ ਨਹੀਂ ਪਤਾ, ਪਰ ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਜਿਹੜੀ ਜਿੱਦ ਫੜੀ ਹੋਈ ਸੀ ਉਹ ਛੱਡ ਦਿੱਤੀ ਹੈ। PDP ਦੇ ਜਿਹੜੇ ਆਗੂ ਨੇ ਮੁਫਤੀ ਮੁਹੰਮਦ ਸਈਦ ਉਹ ਮੁੱਖ ਮੰਤਰੀ ਜਿਹੜਾ ਹੋ ਸਕਦੇ ਨੇ ਤੇ ਡਿਪਟੀ ਮੁੱਖ ਮੰਤਰੀ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਦਾ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਉਹ ਹੋ ਸਕਦਾ ਹੈ। ਸੋ ਇਹਦਾ ਐਲਾਨ ਜਿਹੜਾ ਜੀ ਫਰਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਜਿਹੜਾ ਉਹ ਕੀਤਾ ਜਾਊਗਾ। ਸ਼ਾਇਦ ਕਿਤੇ ਨਾ ਕਿਤੇ ਜਿਹੜੀ ਭਾਰਤੀ ਜਨਤਾ ਪਾਰਟੀ ਆ ਇਹਨੂੰ ਦਿੱਲੀ ਦੇ ਵਿੱਚ ਵੀ ਇਸ ਪੱਖੋਂ ਪ੍ਰਚਾਰੂਗੀ ਜੀ ਕਿ ਲਓ ਜੰਮੂ ਕਸ਼ਮੀਰ ਦੇ ਵਿੱਚ ਵੀ ਅਸੀਂ ਸਰਕਾਰ ਜਿਹੜੀ ਹੈ ਜੀ ਉਹ ਬਣਾ ਲਈਏ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹੁਸੈਨੀ ਵਾਲਾ ਬਾਰਡਰ ਤੇ 13 ਕਿਲੋ ਹੈਰੋਇਨ ਜਿਹੜੀ ਆ ਉਹ ਫੜੀ ਗਈ ਤੇ ਉਸ ਦੇ ਸਮੇਤ ਕੁਝ ਅਸਲਾ ਵੀ ਫੜਿਆ ਗਿਆ ਜੀ। ਇਹ ਜਿਹੜੀ ਇੰਟਰਨੈਸ਼ਨਲ ਸਰਹੱਦ ਹੈ ਜੀ ਇਹਦੇ ਉੱਤੇ ਇਹ ਹੈਰੋਇਨ ਭੇਜਣ ਦਾ ਜਿਹੜਾ ਸਿਲਸਿਲਾ ਉਹ ਜਾਰੀ ਹੈ ਜੀ।
ਔਰ ਇਹਦੇ ਵਿੱਚ 13 ਕਿਲੋ ਹੈਰੋਇਨ ਜਿਹੜੀ ਹੈ ਜੀ ਉਹ ਫੜੀ ਗਈ ਹੈ ਤੇ ਇੱਕ ਪਿਸਟਲ, ਕਾਰਤੂਸ, ਜਿਹੜੇ ਇੱਕ ਮੈਗਜ਼ੀਨ ਜ਼ਬਤ ਜਿਹੜਾ ਜੀ ਉਹ ਕੀਤਾ ਗਿਆ। ਇਹ ਵੀ ਪਤਾ ਲੱਗਾ ਜੀ ਕਿ ਇਹ ਜਿਹੜੀ ਹੁਸੈਨੀ ਵਾਲਾ ਦੀ ਸਤਪਾਲ ਚੌਕੀ ਹੈ ਉਹਦੇ ਰਸਤਿਓਂ ਹੈਰੋਇਨ ਦੀ ਖੇਪ ਜਿਹੜੀ ਆ ਉਹ ਭੇਜਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਸੀ। BSF ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਇਹ ਦੱਸਿਆ ਕਿ ਉਹਨਾਂ ਦੀ ਮੁਸ਼ਤੈਦੀ ਕਰਕੇ ਜਿਹੜੀ ਹੈ ਜੀ ਇਹ ਫੜੀ ਗਈ ਹੈ ਔਰ ਤਸਕਰਾਂ ਨੇ ਫਾਇਰਿੰਗ ਵੀ ਜਿਹੜੀ ਹੈ ਜੀ ਉਹ ਕੀਤੀ ਦੱਸੀ ਜਾਂਦੀ ਆ। ਪਰ ਜਿਵੇਂ ਅਕਸਰ ਹੀ ਬਿਆਨ ਹੁੰਦਾ ਕਿ ਹਨੇਰੇ ਦਾ ਫਾਇਦਾ ਲੈ ਕੇ ਜਿਹੜੇ ਤਸਕਰ ਸੀਗੇ ਉਹ ਤਾਂ ਭੱਜ ਗਏ ਤੇ ਜਿਹੜਾ ਉਹਨਾਂ ਨੇ ਸਮਾਨ ਸੁੱਟਿਆ ਸੀਗਾ 13 ਕਿਲੋ ਹੈਰੋਇਨ ਜਿਹਦੀ ਕੀਮਤ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ 65 ਕਰੋੜ ਰੁਪਏ ਜਿਹੜੀ ਹੈ ਜੀ ਉਹ ਬਣਦੀ ਹੈ, ਉਹ ਫੜੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕੁਝ ਜਿਹੜੇ ਹਥਿਆਰ ਨੇ ਉਹ ਵੀ ਬਰਾਮਦ ਕਰਨ ਦਾ ਦਾਅਵਾ ਜਿਹੜਾ ਜੀ ਉਹ ਕੀਤਾ ਜੀ। ਜੀ ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਪੰਚਾਇਤਾਂ ਦੀ ਤਕਰੀਬਨ ਕਹਿੰਦੇ 21,000 ਏਕੜ ਜ਼ਮੀਨ ਆ ਉਸ ਦੇ ਉੱਤੇ ਕਬਜ਼ਾ ਹੋਇਆ ਕਿਸੇ ਨਾ ਕਿਸੇ ਸੱਤਾਧਾਰੀ ਕਹਿ ਲਓ ਜੀ ਜਾਂ ਮੰਤਰੀਆਂ ਦਾ ਜਾਂ ਉਹਨਾਂ ਦੇ ਨੇੜਲਿਆਂ ਦਾ। ਜੀ ਜਿਹੜੇ ਪੰਜਾਬ ਦੇ ਇਹ ਰਸੂਖਦਾਰ ਲੋਕ ਨੇ ਉਹ ਪੰਚਾਇਤਾਂ ਦੀ 4,000 ਕਰੋੜ ਦੀ ਵਾਹੀ ਵਾਲੀ ਜ਼ਮੀਨ ਜਿਹੜੀ ਆ ਉਹ ਦੱਬੀ ਹੋਈ ਹੈ ਜੀ। ਪਿੰਡਾਂ ਵਿਚਲੀ ਸ਼ਾਮਲਾਟ ਤੇ ਹੋਏ ਕਬਜ਼ੇ ਇਹਦੇ ਤੋਂ ਵੱਖਰੇ ਨੇ। ਰਾਜ ਦੇ ਵਿੱਚ ਪੰਚਾਇਤਾਂ ਦੀ 21,000 ਏਕੜ ਵਾਹੀਯੋਗ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ ਹੈ, ਜਿਹਦੇ ਕਰਕੇ ਪੰਚਾਇਤਾਂ ਨੂੰ ਸਾਲਾਨਾ 50 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਜੀ। ਜਿਹੜੇ ਕਬਜ਼ਾ ਕੀਤੇ ਲੋਕ ਨੇ ਜੀ ਇਹ ਸਿਆਸੀ ਲੋਕਾਂ ਦੇ ਨੇੜਲੇ ਨੇ ਜੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜਿਹੜੇ ਅੰਕੜਿਆਂ ਦੇ ਮੁਤਾਬਕ ਸਭ ਤੋਂ ਜ਼ਿਆਦਾ ਜ਼ਿਲ੍ਹਾ ਪਟਿਆਲੇ ਦੀਆਂ ਪੰਚਾਇਤਾਂ ਦੀ 4316 ਏਕੜ ਵਾਹੀਯੋਗ ਜ਼ਮੀਨ ਦੇ ਉੱਤੇ ਨਜਾਇਜ਼ ਕਬਜ਼ਾ। ਮੁੱਖ ਮੰਤਰੀ ਦੇ ਹਲਕੇ ਲੰਬੀ ਦੇ ਪਿੰਡ ਚੰਨੂ ਦੀ 58 ਏਕੜ ਪੰਚਾਇਤੀ ਜ਼ਮੀਨ ਤੇ ਦਰਜਨ ਲੋਕਾਂ ਨੇ ਵਰ੍ਹਿਆਂ ਤੋਂ ਕਬਜ਼ਾ ਜਿਹੜਾ ਜੀ ਉਹ ਕੀਤਾ ਹੋਇਆ। ਇਸ ਦੇ ਬਾਰੇ ਦੇ ਵਿੱਚ ਕੁਝ ਵੀ ਜਿਹੜਾ ਕੋਈ ਕਰ ਨਹੀਂ ਰਿਹਾ, ਕਰਨਾ ਜਿਨ੍ਹਾਂ ਨੇ ਹੁੰਦਾ ਜੀ ਉਹਨਾਂ ਦੇ ਨੇੜਲਿਆਂ ਨੇ ਇਹ ਜਿਹੜੇ ਕਬਜ਼ੇ ਨੇ ਕੀਤੇ ਹੋਏ ਨੇ। ਇਹ ਵੀ ਕਿਹਾ ਜਾਂਦਾ ਹੈ ਕਿ ਕੁਝ ਲੋਕਾਂ ਨੂੰ ਮੂਹਰੇ ਲਾ ਕੇ ਅਸਲ ਦੇ ਵਿੱਚ ਇਹ ਜਿਹੜੇ ਕਬਜ਼ੇ ਨੇ ਉਹ ਇਹਨਾਂ ਜਿਹੜੇ ਸਿਆਸਤਦਾਨ ਨੇ ਉਹਨਾਂ ਦੇ ਹੀ ਨੇ ਜੀ। ਕੋਈ ਵੀ ਜਿਹੜਾ ਡਿਸਟ੍ਰਿਕਟ ਹੈ, ਘੱਟ ਨਹੀਂ 14 ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਇਹ ਜ਼ਮੀਨਾਂ ਦੇ ਉੱਤੇ 21,000 ਏਕੜ ਜਿਹੜੀ ਉਹ ਜ਼ਮੀਨ ਦੱਬੀ ਬੈਠੇ ਨੇ। ਪਟਿਆਲਾ ਪਹਿਲੇ ਨੰਬਰ ਤੇ ਹੈ ਜੀ 4316 ਏਕੜ, ਕਪੂਰਥਲਾ ਦੂਜੇ ਨੰਬਰ ਤੇ ਹੈ 3451 ਏਕੜ, ਫਤਿਹਗੜ੍ਹ ਸਾਹਿਬ 'ਚ 2470 ਏਕੜ, ਜਲੰਧਰ 'ਚ 1980 ਏਕੜ, ਲੁਧਿਆਣੇ 'ਚ 1790 ਏਕੜ, ਅੰਮ੍ਰਿਤਸਰ ਦੇ ਵਿੱਚ 926, ਫਾਜ਼ਿਲਕਾ ਦੇ ਵਿੱਚ 846, ਰੋਪੜ ਦੇ ਵਿੱਚ 595, ਇਸੇ ਤਰ੍ਹਾਂ ਬਠਿੰਡਾ, ਸੰਗਰੂਰ, ਮਾਨਸਾ, ਮੋਹਾਲੀ, ਗੁਰਦਾਸਪੁਰ ਤੇ ਨਵਾਂ ਸ਼ਹਿਰ ਵੀ ਜਿਹੜੇ ਆ ਜੀ ਉਹ ਇਹਦੇ ਤੋਂ ਬਚੇ ਹੋਏ ਨਹੀਂ। ਇੱਥੇ ਵੀ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਦੇ ਉੱਤੇ ਕਬਜ਼ਿਆਂ ਦੀ ਫਸਲ ਜਿਹੜੀ ਆ ਜੀ ਉਹ ਉੱਗੀ ਹੋਈ ਆ ਤੇ ਲੱਗਦਾ ਨਹੀਂ ਜੀ ਕਿ ਕਿਸੇ ਤਰੀਕੇ ਨਾਲ ਇਹ ਛੁਡਵਾਈ ਜਾ ਸਕਦੀ ਹੈ। ਤੁਹਾਨੂੰ ਯਾਦ ਹੋਣਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਮਾਮਲਾ ਬੜਾ ਜਿਹੜਾ ਉਹ ਚੱਲ ਰਿਹਾ ਹਾਲ ਦੀ ਘੜੀ, ਉਹ ਥੋੜਾ ਠੰਡਾ ਪਿਆ ਹੈ ਕਿ ਚੰਡੀਗੜ੍ਹ ਦੇ ਨੇੜੇ ਤੇੜੇ ਜਿਹੜੀਆਂ ਜ਼ਮੀਨਾਂ ਨੇ ਉਹਦੇ ਉੱਤੇ ਕਿਵੇਂ ਰਾਜਨੀਤਿਕ ਲੋਕ ਜਿਹੜੇ ਨੇ ਉਹ ਕਬਜ਼ਾ ਕਰੀ ਬੈਠੇ ਨੇ। ਨਾ ਤਾਂ ਇਹਦੇ ਵਿੱਚ ਸੱਤਾਧਾਰੀ ਧਿਰ ਵਾਲੇ ਪਿੱਛੇ ਨੇ, ਨਾ ਇਹਦੇ ਵਿੱਚ ਵਿਰੋਧੀ ਧਿਰ ਵਾਲੇ ਪਿੱਛੇ ਨੇ, ਨਾ ਇਹਦੇ ਵਿੱਚ ਮੌਜੂਦਾ ਪੰਜਾਬ ਪੁਲਿਸ ਦੇ ਅਫਸਰ ਪਿੱਛੇ ਨੇ ਤੇ ਨਾ ਇਹਦੇ ਵਿੱਚ ਰਿਟਾਇਰਡ ਜਿਹੜੇ ਪੁਲਿਸ ਵਾਲੇ ਨੇ ਉਹ ਪਿੱਛੇ ਨੇ। ਜੀ 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 ਤੇ ਅਗਲੀ ਜੇ ਆਪਾਂ ਗੱਲ ਕਰਦੇ ਹਾਂ, ਮੁੱਖ ਮੰਤਰੀ ਬਾਦਲ ਹੁਣਾਂ ਨੇ ਆਖਿਆ ਵੀ ਅਰਵਿੰਦ ਖੰਨਾ ਨੇ ਜਿਹੜਾ ਅਸਤੀਫਾ ਦਿੱਤਾ ਆ ਉਹ ਦੇ ਕੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਆ। ਇਹ ਲਲਕਾਰ ਰੈਲੀ ਕਹਿੰਦੇ ਜੀ ਇਹ ਸਿਆਸੀ ਡਰਾਮਾ ਆ। ਕਿਤੇ ਨਾ ਕਿਤੇ ਲੱਗਦਾ ਹੈ ਜੀ ਆਪ ਭੁੱਲ ਗਏ ਵੀ ਜਿਹੜੇ ਕਈਆਂ ਕੋਲੋਂ ਆਪ ਅਸਤੀਫੇ ਦਵਾ ਕੇ ਦੁਬਾਰਾ ਜਿੱਥੇ ਇਲੈਕਸ਼ਨਾਂ ਕਰਾਈਆਂ। ਨਹੀਂ, ਇਹ ਵੀ ਤਾਂ ਬਾਦਲ ਸਾਹਿਬ ਦੀ ਅੰਦਰੂਨੀ ਖੇਡ ਹੀ ਹੈ ਜੀ ਜਿਹੜੀ ਉਹ ਖੇਡ ਰਹੇ ਨੇ। ਪਿੱਠ 'ਚ ਚਲੋ ਉਹਨੇ ਤਾਂ ਹਲਕੇ ਵਾਲਿਆਂ ਦੇ ਮਾਰਿਆ ਜੀ, ਇਹ ਪੰਜਾਬ ਦੇ ਮਾਰ ਰਹੇ ਨੇ ਜੀ। ਇਹਨਾਂ ਦਾ ਵਿਜ਼ਨ ਕੁਛ ਜ਼ਿਆਦਾ ਵੱਡਾ ਜੀ ਅਰਵਿੰਦ ਖੰਨਾ ਨਾਲੋਂ। ਅਰਵਿੰਦ ਖੰਨਾ ਉਹਨਾਂ ਨੇ ਦੇਖੋ ਇਹ ਤਾਂ ਲੋਕਾਂ ਨੂੰ ਸਮਝਣਾ ਪਊਗਾ ਸੂਨਰ ਔਰ ਲੇਟਰ। ਗੱਲ ਇਹ ਨਹੀਂ ਹੈ ਕਿ ਕਿਸੇ ਅਰਵਿੰਦ ਖੰਨਾ ਦੀ ਕਿ ਇਹ ਰਾਜਨੀਤਿਕ ਲੋਕ ਨੇ ਉਹ ਕਿਵੇਂ ਸਮਝੌਤੇ ਕਰ ਜਾਂਦੇ ਨੇ ਲੋਕਾਂ ਦੇ ਬੁੱਕਲ ਦੇ ਵਿੱਚ ਹੀ ਕਿ ਲਓ ਜੀ ਆਹ ਜਿਹੜਾ ਮੈਂ ਹੁਣ ਇੱਥੋਂ ਅਸਤੀਫਾ ਦੇ ਦਿੱਤਾ, ਮੈਂ ਇਸ ਪਾਰਟੀ 'ਚ ਚਲੇ ਗਿਆ, ਉਹ ਚਾਹੇ ਜੈਨ ਹੋਵੇ, ਚਾਹੇ ਤਲਵੰਡੀ ਸਾਬੋ ਵਾਲਾ ਹੋਵੇ, ਚਾਹੇ ਕੋਈ ਵੀ ਹੋਵੇ ਜੀ। ਇਹ ਲੋਕਾਂ ਦੇ ਨਾਲ ਜਿਹੜਾ ਵੱਡਾ ਧੋਖਾ, ਜਿੰਨੀ ਦੇਰ ਤੱਕ ਲੋਕ ਨਹੀਂ ਨਾ ਸਮਝਦੇ, ਜਿੰਨੀ ਦੇਰ ਉਹ ਭੇਡਾਂ ਬੱਕਰੀਆਂ ਬਣੇ ਨੇ ਕਿ ਅੱਖਾਂ ਮੀਟੀਆਂ ਤੇ ਮਗਰ ਤੁਰੀ ਗਏ। ਇਹੋ ਜਿਹੇ ਪਿੱਠ ਦੇ ਵਿੱਚ ਛੁਰੇ ਤਾਂ ਜਿਹੜੇ ਉਹ ਪੰਜਾਬ ਦੇ ਵੱਜਦੇ ਰਹੇ ਨੇ, ਵੱਜ ਰਹੇ ਨੇ ਤੇ ਵੱਜਦੇ ਰਹਿਣਗੇ। ਜੀ 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 ਤੇ ਅਗਲੀ ਜੇ ਆਪਾਂ ਗੱਲ ਕਰੀਏ ਵੀ ਜਿਹੜਾ ਸੁੱਖਾ ਕਾਹਲਵਾਂ ਉਸ ਦਾ ਜਿਹੜਾ ਕਤਲ ਕਾਂਡ ਹੋਇਆ ਆ ਉਸ ਦੇ ਵਿੱਚ ਜਿਹੜੀ ਪੁਲਿਸ ਨੇ ਹੁਣ ਜਿਹੜਾ ਫੇਸਬੁੱਕ ਪੇਜ ਆ ਜਿਹੜਾ ਉਸ ਦੇ ਉੱਤੇ ਨਜ਼ਰ ਟਿਕਾਈ ਹੋਈ ਆ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਫੇਸਬੁੱਕ ਪੇਜ ਆ ਇਹਦੇ ਉੱਤੇ ਕਿਉਂਕਿ 2-3 ਦਿਨ ਤੋਂ ਉਹਨੂੰ ਵਾਚ
ਕਰ ਰਿਹਾ ਜੀ, ਉਹਦੇ ਉੱਤੇ ਗਿਣਤੀ ਜਿਹੜੀ ਆ ਬੜੀ ਤੇਜ਼ੀ ਦੇ ਨਾਲ ਵੱਧਦੀ ਜਾ ਰਹੀ ਹੈ। ਔਰ ਜਿਹੋ ਜੀ ਮਾਨਸਿਕਤਾ ਪੰਜਾਬੀਆਂ ਦੀ ਉੱਥੇ ਪੜ੍ਹਨ ਨੂੰ ਮਿਲ ਰਹੀ ਹੈ, ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਗੁੰਡੇ ਨੂੰ, ਇੱਕ ਗੈਂਗਸਟਰ ਨੂੰ ਜਿਹੜਾ ਜੀ ਉਹ ਕੋਈ ਉਹਨੂੰ ਜਿਉਣਾ ਮੌੜ ਦੱਸੀ ਜਾਂਦਾ, ਕੋਈ ਉਹਨੂੰ ਕੁਛ ਦੱਸਦਾ, ਕੋਈ ਕੁਛ ਦੱਸਦਾ ਜੀ। ਜਿਹੜੇ ਇੱਥੇ ਸ਼ਰੇਆਮ ਜਿਹੜੀਆਂ ਧਮਕੀਆਂ ਨੇ ਉਹ ਵੀ ਦੇ ਰਹੇ ਨੇ ਜੀ ਕੁਝ ਜਿਹੜੇ ਇਸ ਸੁੱਖਾ ਕਾਹਲਵਾਂ ਦੇ ਨੇੜੇ। ਜਲੰਧਰ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਤੇ ਸਬ ਇੰਸਪੈਕਟਰ ਸ਼ਿਵ ਕੁਮਾਰ ਨੂੰ ਜਿਹੜੀਆਂ ਜੀ ਉਹ ਧਮਕੀਆਂ ਇੱਥੇ ਇਸ ਫੇਸਬੁੱਕ ਪੇਜ ਦੇ ਉੱਤੇ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ। ਇਹਨਾਂ ਪੁਲਿਸ ਅਫਸਰਾਂ ਨਾਲ ਸੁੱਖੇ ਦੀ ਦੁਸ਼ਮਣੀ ਸੀ ਤੇ ਜਿਉਂਦੇ ਜੀ ਸੁੱਖਾ ਜਿਹੜਾ ਸੀਗਾ ਇਹਨਾਂ ਨੂੰ ਜਾਨੋਂ ਮਾਰਨ ਦੀ ਗੱਲ ਜਿਹੜੀ ਉਹ ਕਰ ਚੁੱਕਾ ਸੀਗਾ ਜੀ। ਜਿਹੜੀ ਪੁਲਿਸ ਹੈ ਉਹ ਇਸ ਫੇਸਬੁੱਕ ਦੇ ਉੱਤੇ ਨਿਗਾਹ ਜਿਹੜੀ ਆ ਜੀ ਉਹ ਰੱਖ ਰਹੀ ਹੈ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ 100 ਤੋਂ ਵੱਧ ਲੋਕਾਂ ਤੋਂ ਪੁੱਛ ਪੜਤਾਲ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਜਿਹੜਾ ਗੌਂਦਰਾ ਸੀਗਾ ਜੀ ਇੱਕ ਮਲੋਟ ਦਾ, ਉਹਦੇ ਪਿਓ ਨੂੰ ਵੀ ਪੁਲਿਸ ਨੇ ਜਿਹੜਾ ਜੀ ਉਹ ਚੁੱਕਿਆ ਹੋਇਆ। ਜਿਹੜੇ ਮਾਪੇ ਨੇ ਸੁੱਖਾ ਕਾਹਲਵਾਂ ਦੇ ਉਹ ਵੀ ਅਮਰੀਕਾ ਤੋਂ ਇੱਥੇ ਆ ਗਏ ਨੇ। ਮਾਨਸਿਕਤਾ ਜੇ ਤੁਸੀਂ ਉਹਨਾਂ ਦੀ ਪੁੱਛਣੀ ਹੋਵੇ ਤਾਂ ਉਹਦੀ ਮਾਂ ਜਿਹੜੀ ਹੈ ਜੀ ਸੁੱਖਾ ਕਾਹਲਵਾਂ ਦੀ ਕਹਿੰਦੀ ਆ, ਮੇਰਾ ਪੁੱਤ ਮੈਨੂੰ ਫੋਨ ਤੇ ਕਹਿੰਦਾ ਸੀਗਾ ਕਿ ਅੱਗੇ ਪਿੱਛੇ ਤੈਨੂੰ ਕਾਰਾਂ ਜਿਹੜੀਆਂ ਲੈਣ ਆਉਣਗੀਆਂ ਜਦੋਂ ਤੂੰ ਦਿੱਲੀ ਆਏਂਗੀ ਜੀ। ਉਹ ਕਹਿੰਦੀ ਜੀ ਮੈਂ ਤਾਂ ਹੁਣ ਬੱਸਾਂ ਦੇ ਵਿੱਚ ਜਿਹੜਾ ਉਹ ਰੁਲਦੀ ਫਿਰਦੀ ਆ। ਸੋ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਨਾ ਜੀ ਉਹ ਆ ਰਹੀਆਂ ਨੇ। ਆਈ ਥਿੰਕ ਇਹ ਇੱਕ, ਮੈਂ ਇਹ ਤਾਂ ਨਹੀਂ ਕਹੂੰਗਾ ਕਿ ਨਵੀਂ ਗੱਲ ਹੈ, ਪਰ ਇਸ ਲੈਵਲ ਤੱਕ ਜਿਹੜੀ ਹੈ ਜੀ ਉਹ ਚਲੇਗੀ ਹੋਈ ਆ। ਇਹ ਬਿਮਾਰ ਮਾਨਸਿਕਤਾ ਪੰਜਾਬ ਦੀ ਜਿਹੜੀ ਹੈ ਜੀ ਉਹ ਉਜਾਗਰ ਕਰ ਰਹੀ ਹੈ। ਲੋਕ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਜਿਹੜੇ ਗੁੰਡੇ ਜਾਂ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਆਪਣਾ ਪ੍ਰੇਰਨਾ ਸਰੋਤ ਜਿਹੜਾ ਜੀ ਉਹ ਬਣਾਈ ਫਿਰਦੇ ਨੇ, ਉਹਨਾਂ ਨੂੰ ਆਪਣਾ ਆਈਡੀਅਲ ਜਿਹੜਾ ਜੀ ਉਹ ਬਣਾਈ ਫਿਰਦੇ ਨੇ। ਇਸ ਗੱਲ ਤੋਂ ਲੋਕ ਨਾ ਸਮਝ ਨੇ ਕਿ ਇੱਕ ਗੁੰਡੇ ਦੀ, ਇੱਕ ਗੈਂਗਸਟਰ ਦੀ ਜਿਹੜੀ ਹੈ ਜੀ ਉਹ ਉਮਰ ਜਿਹੜੀ ਹੈ ਇੰਨੀ ਕੁ ਤਕਰੀਬਨ ਜਿਹੜੀ ਹੈ ਜੀ ਉਹ ਹੁੰਦੀ ਹੈ, ਇਸ ਤੋਂ ਵੱਧ ਨਹੀਂ ਹੁੰਦੀ ਜੀ ਜਿੰਨੀ ਕਿ ਇਹਦੀ ਸੁੱਖਾ ਕਾਹਲਵਾਂ ਦੀ ਸੀ। ਜੀ ਤੇ ਅਗਲੀ ਜਿਹੜੀ ਗੱਲ ਕਰਦੇ ਆ ਜਿਹੜੀ ਆ ਫਸਲੀ ਚੱਕਰ ਦੇ ਉੱਤੇ ਜਿਹੜੀ ਸਰਕਾਰ ਆ ਉਹ ਚੰਗੇ ਚੱਕਰਾਂ 'ਚ ਪਈ ਹੋਈ ਆ। ਫਸਲੀ ਚੱਕਰ ਜਿਹੜਾ ਜੀ ਇਹ ਹਮੇਸ਼ਾ ਹੀ ਇੱਕ ਚਰਚਾ ਦਾ ਵਿਸ਼ਾ ਰਿਹਾ ਕਿ ਪੰਜਾਬ ਦੇ ਵਿੱਚ ਬਣੂਗਾ ਕੀ। ਆਪਾਂ 2 ਦਿਨ ਪਹਿਲਾਂ ਇਹ ਗੱਲ ਕੀਤੀ ਸੀਗੀ ਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਿੱਚ ਮੁੱਕ ਰਿਹਾ ਪਾਣੀ, ਹੇਠਾਂ ਜਾ ਰਿਹਾ ਪਾਣੀ ਜਿਹੜਾ ਜੀ ਉਹ ਇਸ ਵੇਲੇ ਖਤਰਨਾਕ ਹੱਦ ਤੱਕ ਜਿਹੜਾ ਜੀ ਉਹ ਚਲੇ ਗਿਆ। ਹੁਣ ਜੀਰੀ ਬੀਜਣ ਬਾਰੇ ਕੇਂਦਰ ਵੱਲੋਂ ਫੇਰ ਰੌਲਾ ਪਾਉਣ ਦੇ ਉੱਤੇ ਸੂਬਾ ਸਰਕਾਰ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਉੱਤੇ ਫਿਕਰਮੰਦ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਜਲ ਸਰੋਤ ਮੰਤਰੀ ਭਾਰਤੀ ਨੇ ਪੰਜਾਬ ਵਿੱਚ ਪਾਣੀ ਦੇ ਡਿੱਗ ਰਹੇ ਪੱਧਰ ਦੇ ਉੱਤੇ ਫਿਕਰ ਕੀਤਾ ਤੇ ਕਿਹਾ ਜੀ ਕਿ ਜੀਰੀ ਜਿਹੜੀ ਆ ਉਹ ਬੀਜਣੀ ਕਰ ਦੇਵੇ ਸੂਬਾ। ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਏਦਾਂ ਕਰਨ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਜਾ ਰਿਹਾ। ਇਹ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਸ਼ਰਦ ਪਵਾਰ ਨੇ ਬਾਦਲ ਨੂੰ ਜੀਰੀ ਨਾ ਵੇਚਣ ਦੀ ਸਲਾਹ ਦਿੱਤੀ ਸੀਗੀ ਜੀ। ਉਹਨਾਂ ਦਲੀਲ ਦਿੱਤੀ ਸੀ ਕਿ ਚੌਲ ਖਾਣ ਵਾਲੇ ਸੂਬੇ ਛੇਤੀ ਇਹਦੀ ਪੈਦਾਵਾਰ ਦੇ ਵਿੱਚ ਜਿਹੜਾ ਜੀ ਉਹ ਸੈਲਫ ਡਿਪੈਂਡੈਂਟ ਹੋ ਗਏ ਨੇ, ਫਿਰ ਪੰਜਾਬ ਦੀ ਜੀਰੀ ਦੇ ਖਰੀਦਦਾਰ ਨਹੀਂ ਮਿਲਣੇ ਜੀ। ਪਵਾਰ ਨੇ ਬਾਦਲ ਦੇ ਨਾਲ ਉਹ ਲੰਮੀ ਮੀਟਿੰਗ ਕਰਕੇ ਸੂਬਾ ਸਰਕਾਰ ਵੱਲੋਂ ਤਿਆਰ ਫਸਲੀ ਚੱਕਰ ਬਦਲਣ ਦੀ ਯੋਜਨਾ ਦੇ ਉੱਤੇ ਚਰਚਾ ਕੀਤੀ ਸੀ, ਪਰ ਬਾਦਲ ਸਾਹਿਬ ਨੇ ਇੱਧਰੋਂ ਪਾਈ ਤੇ ਦੂਜੇ ਪਾਸੇ ਤੋਂ ਕੱਢ ਦਿੱਤੀ ਜੀ। ਹੁਣ ਫਿਰ ਜਦੋਂ ਸੈਂਟਰ ਦੀ ਸਰਕਾਰ ਨੇ ਜਿਹੜਾ ਇਹ ਕਿਹਾ ਕਿ ਪਾਣੀ ਦਾ ਪੱਧਰ ਜਿਸ ਲੈਵਲ ਤੇ ਜਾ ਰਿਹਾ, ਜੀਰੀ ਦੇ ਪਿਛਲੇ ਸੀਜ਼ਨ ਦੇ ਵਿੱਚ ਪਾਣੀ ਦਾ ਪੱਧਰ 50,000 ਵਰਗ ਕਿਲੋਮੀਟਰ ਦੇ ਕੁੱਲ ਖੇਤਰ ਦੇ 77% ਖੇਤਰ 'ਚ ਪਾਣੀ 2 ਮੀਟਰ ਤੱਕ ਥੱਲੇ ਚਲਿਆ ਗਿਆ ਜੀ। 12% ਖੇਤਰ ਦੇ ਵਿੱਚ 2 ਤੋਂ ਲੈ ਕੇ 4 ਮੀਟਰ ਤੱਕ ਥੱਲੇ ਗਿਆ। ਮੁਕਤਸਰ ਅਬੋਹਰ ਖੇਤਰ ਦੇ ਵਿੱਚ 23% ਖੇਤਰ ਦੇ ਵਿੱਚ ਪਾਣੀ ਵਧਿਆ। ਇੱਕ ਸਾਲ 13 ਤੋਂ ਲੈ ਕੇ 14 ਤੱਕ 38% ਖੇਤਰ ਵਿੱਚ ਪਾਣੀ ਦਾ ਪੱਧਰ ਥੱਲੇ ਡਿੱਗਿਆ ਜੀ। 74% ਖੇਤਰ ਦੇ ਵਿੱਚ ਪਾਣੀ 2 ਮੀਟਰ ਤੇ 4% ਵਿੱਚ 2 ਤੋਂ ਲੈ ਕੇ 4 ਮੀਟਰ ਤੱਕ ਜਿਹੜਾ ਜੀ ਉਹ ਥੱਲੇ ਚਲੇ ਗਿਆ। ਪੰਜਾਬ ਬੇਹੱਦ ਨਾਜ਼ੁਕ ਹਾਲਤ ਦੇ ਵਿੱਚ ਇਸ ਮਾਮਲੇ ਦੇ ਉੱਤੇ ਚਲੇ ਗਿਆ। ਦੇਖਦੇ ਹਾਂ ਪੰਜਾਬ ਸਰਕਾਰ ਜਿਹੜੀ ਹੈ ਜੀ ਇਸ ਮਸਲੇ ਦੇ ਉੱਤੇ ਕੀ ਕਰਦੀ ਹੈ। ਕਰਨਾ ਹੀ ਪਊਗਾ, ਨਹੀਂ ਤਾਂ ਜਿਵੇਂ ਇਹ ਅਕਸਰ ਕਿਹਾ ਜਾਂਦਾ ਨਾ ਜੀ ਕਿ ਸਭ ਤੋਂ ਵੱਡੀ ਲੜਾਈ ਜਿਹੜੀ ਆ ਪਾਣੀ ਲਈ ਹੋਣੀ ਹੈ, ਤੇ ਉਹ ਲੱਗਦਾ ਕਿ ਇਹਦੀ ਸ਼ੁਰੂਆਤ ਕਿਤੇ ਪੰਜਾਬ ਤੋਂ ਨਾ ਹੋ ਜੇ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ, ਬਿਹਾਰ ਦੇ ਵਿੱਚ ਆਰਾ ਜ਼ਿਲ੍ਹਾ ਦੇ ਵਿੱਚ ਅਦਾਲਤ ਦੇ ਵਿੱਚ ਧਮਾਕਾ ਹੋਇਆ, 2 ਜਾਣਿਆਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈ ਜੀ। ਸਿਵਲ ਅਦਾਲਤ ਦੇ ਵਿੱਚ ਜਿਹੜਾ ਜੀ ਬੰਬ ਧਮਾਕਾ ਹੋਇਆ ਜਿਹਦੇ ਵਿੱਚ 2 ਵਿਅਕਤੀ ਮਾਰੇ ਗਏ ਨੇ। ਇਹਦੇ ਵਿੱਚ ਇੱਕ ਔਰਤ ਵੀ ਮਰਨ ਵਾਲਿਆਂ ਦੇ ਵਿੱਚ ਜਿਹੜੀ ਹੈ ਜੀ ਸ਼ਾਮਲ ਹੈ। ਇਹ ਵੀ ਸ਼ੱਕ ਕੀਤਾ ਜਾ ਰਿਹਾ ਜੀ ਕਿ ਸ਼ਾਇਦ ਉਹ ਮਨੁੱਖੀ ਬੰਬ ਜਿਹੜਾ ਸੀ ਉਹ ਬਣ ਕੇ ਅਦਾਲਤ ਦੇ ਵਿੱਚ ਆਈ ਸੀ। ਪੁਲਿਸ ਜਿਹੜੀ ਹੈ ਜੀ ਉਹ ਵਾਰਦਾਤ ਨੂੰ ਸੁਣਵਾਈ ਦੇ ਅਧੀਨ ਕੈਦੀਆਂ ਨੂੰ ਭਜਾਉਣ ਦੀ ਸਾਜ਼ਿਸ਼ ਜਿਹੜੀ ਹੈ ਜੀ ਉਹ ਮੰਨ ਰਹੀ ਹੈ ਜੀ। ਕੁਝ ਵਕੀਲਾਂ ਸਣੇ ਇਹਦੇ ਵਿੱਚ 16 ਲੋਕ ਜਿਹੜੇ ਨੇ ਜੀ ਉਹ ਜ਼ਖਮੀ ਹੋਏ ਨੇ ਔਰ 2 ਜਾਣੇ ਇਹਦੇ ਵਿੱਚ ਮਾਰੇ ਗਏ ਜੀ। ਤਾਂ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਜਿਹੜੀ ਇੱਕ ਗੱਲਬਾਤ ਕੀਤੀ ਆ। ਤੇ ਬਲਤੇਜ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਦਿੱਲੀ ਅੰਦਰ ਅਕਾਲੀਆਂ ਭਾਜਪਾ ਦੀ ਉੱਤੋਂ ਸਾਂਝ
ਪਰ ਵਿੱਚੋਂ ਹੈ ਫੁੱਟ ਬੇਲੀ। ਜੀ। ਦਿੱਲੀ ਅੰਦਰ ਅਕਾਲੀਆਂ ਭਾਜਪਾ ਦੀ ਉੱਤੋਂ ਸਾਂਝ ਪਰ ਵਿੱਚੋਂ ਹੈ ਫੁੱਟ ਬੇਲੀ। ਸਾਂਝੇ ਜਲਸੇ ਤੇ ਭਾਸ਼ਣ ਵੀ ਹੋਈ ਜਾਂਦੇ, ਕਰਦੇ ਮੀਟਿੰਗਾਂ ਵੱਖ ਇਹ ਗੁੱਟ ਬੇਲੀ। ਜੀ। ਆਪੋ ਵਿੱਚ ਅਕਾਲੀ ਇਹ ਸੋਚ ਕਰਦੇ, ਪੈ ਜੇ ਭਾਜਪਾ ਨੂੰ ਡਾਢੀ ਕੁੱਟ ਬੇਲੀ। ਦਿੱਲੀ ਵਿੱਚ ਜੇ ਜਿੱਤ ਗਈ ਭਾਜਪਾ ਤਾਂ ਦੇਣਾ ਯਾਰਾਂ ਦਾ ਗਲਾ ਫਿਰ ਘੁੱਟ ਬੇਲੀ। ਜੀ। ਉਧਰ ਸੋਚਾਂ ਨੇ ਸੋਚ ਰਹੇ ਭਾਜਪਾਈਏ, ਜਾਵੇ ਦਿੱਲੀ ਦੀ ਚੋਣ ਲੰਘ ਬੇਲੀ। ਉਧਰ ਸੋਚਾਂ ਨੇ ਸੋਚ ਰਹੇ ਭਾਜਪਾਈਏ, ਜਾਵੇ ਦਿੱਲੀ ਦੀ ਚੋਣ ਲੰਘ ਬੇਲੀ। ਦੇਣੀ ਏਦਾਂ ਦੀ ਅਕਲ ਅਕਾਲੀਆਂ ਨੂੰ, ਮੂਹਰੇ ਸਕਣ ਨਾ ਅਸਾਂ ਦੇ ਖੰਘ ਬੇਲੀ। ਜੀ ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ। ਬਹੁਤ ਬਹੁਤ ਧੰਨਵਾਦ। ਅਗਲੇ ਬੁਲੇਟਿਨ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਜੀ। ਸਤਿ ਸ੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅਗਲੇ ਬੁਲੇਟਿਨ ਦੇ ਵਿੱਚ ਹੁਣ ਆਪ ਸਭ ਨਾਲ ਇੱਕ ਵਾਰੀ ਫਿਰ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। शाबाश मेरे शेर पुत्र, शाबाश। 13 साल ਦੀ ਉਮਰ 'ਚ ਤੂੰ ਬਹਾਦਰੀ ਦਾ ਜਿਹੜਾ ਅਚੰਭਾ ਕਰ ਵਿਖਾਇਆ ਨਾ, ਇਸ ਦਾ ਕੋਈ ਜਵਾਬ ਨਹੀਂ। ਪੰਜਾਬੀ ਰੇਡੀਓ USA ਬੜੇ ਮਾਣ ਦੇ ਨਾਲ ਪੇਸ਼ ਕਰਦਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ, ਰਾਜ ਕਾਲ ਅਤੇ 1780 ਤੋਂ 1839 ਸੰਨ ਦੇ ਸਿੱਖ ਇਤਿਹਾਸ ਦੇ ਉੱਤੇ ਆਧਾਰਿਤ ਨਾਟਕ। ਅਜੇ ਬਹੁਤ ਕੁਝ ਕਰਨਾ ਬਾਕੀ ਹੈ ਫਤਿਹ ਸਿੰਘ ਜੀ। ਇਹਦੇ ਲਈ ਇਹ ਜ਼ਰੂਰੀ ਹੈ ਸਰਦਾਰ ਰਣਜੀਤ ਸਿੰਘ ਜੀ ਕਿ ਆਪਣੀ ਫੌਜ ਦੀ ਮਜ਼ਬੂਤੀ ਵੱਲ ਵਧੇਰੇ ਧਿਆਨ ਦਿੱਤਾ ਜਾਏ। ਹਰ ਸ਼ਨੀਚਰਵਾਰ ਸਵੇਰੇ 10 ਵਜੇ ਅਤੇ ਐਤਵਾਰ ਰਾਤੀ 10 ਵਜੇ। ਸਿੰਘੋ, ਉਹ ਜਾਂਦਾ ਇਹ ਕੁੱਬਦੀਨ ਗਿੱਦੜ, ਇਹਨੂੰ ਸੋਝੀ ਲਿਆ ਦਿਓ ਅੱਜ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਬਗਾਵਤ ਕਰਨ ਦਾ ਕੀ ਨਤੀਜਾ ਨਿਕਲਦਾ ਹੈ। ਤਾਂ ਸੁਣਨਾ ਨਾ ਭੁੱਲਿਓ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਅਤੇ ਰਾਜ ਕਾਲ ਤੇ ਆਧਾਰਿਤ ਨਾਟਕ, ਸਿਰਫ ਤੇ ਸਿਰਫ ਪੰਜਾਬੀ ਰੇਡੀਓ USA ਤੇ।